दे देवा मेरी थकावट ही नहीं लथी मैं तेरी बीवी हूं तेरी थकावट ला मैं ते गुट्ठ घर भी कितना तेल टेस्ट मैं पहले तेन तेल च बियों छड्डा तेल मैं तेन तल के गुट्टा मैं तेन सैटिस्फाइड ते करन गाहक नु आ देखो आ मेरियां पिन्नियां उंजदियां आ देखो आ लो ओ वाकई ओ सच्चा से ओ कुत्ते दे दंद भी वजे हेलो ਕੁੱਤੇ ਦੇ ਦੰਦ ਵੀ ਲੱਗੇ ਆ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਸਾਰਿਆਂ ਦਾ। ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਪਿਆਰੇ ਚੈਨਲ ਤੇ। ਸੋ ਲੈ ਕੇ ਹਾਜ਼ਰ ਹੋ ਗਏ ਜੀ ਹਾਸਿਆਂ ਦੀ ਭੰਡਾਰ ਗੋਗਾ ਪਸਰੂਰੀ ਸਾਹਿਬ ਤੇ ਨਾਲ ਉਹਨਾਂ ਦੇ ਸਲੀਮ ਸਾਹਿਬ। ਤੇ ਅੱਜ ਜਿਹੜੀ ਵੀਡੀਓ ਲੈ ਕੇ ਆਏ ਕੈਂਡੀ ਬਾਕਸ ਚੋਂ, ਟਾਈਟਲ ਦੱਸ ਦਿਓ ਜੀ ਕੀ ਹੈ ਅੱਜ। ਤੇ ਵੀਡੀਓ ਦਾ ਟਾਈਟਲ ਹੈ ਗੋਗਾ ਸਾਰਾ ਤੇਲ ਪੀ ਗਿਆ। ਕਿਹੜਾ, ਸਰੋਂ ਦਾ ਕਿ ਮਿੱਟੀ ਦਾ? ਪਤਾ ਨਹੀਂ ਹੁਣ ਕਿਹੜਾ ਪੀਤਾ ਕਿ ਪੈਟਰੋਲ ਪੀ ਗਿਆ। ਇਹ ਤੇ ਵੀਡੀਓ 'ਚ ਜਾ ਕੇ ਪਤਾ ਲੱਗੇਗਾ। ਦੋਸਤ ਅੱਜ ਨਵੇਂ ਆਏ ਨੇ, ਚੈਨਲ ਸਬਸਕ੍ਰਾਈਬ ਕਰ ਲਿਓ, ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣੇ ਵਿਚਾਰ ਜੂ ਦਿਆ ਕਰੋ। ਤੇ ਆਜੋ ਦੋਸਤੋ ਕਰਦੇ ਅੱਜ ਦੀ ਵੀਡੀਓ ਸਟਾਰਟ, ਬਾਕੀ ਗੱਲਬਾਤ ਕਰਾਂਗੇ ਬਾਅਦ ਚ। वालेकुम नाजरीन, मैं हारून रफ़ीक हूँ। आप कैंडी बॉक्स देख रहे हैं। अगर आपको कैंडी बॉक्स पसंद है तो सब्सक्राइब का बटन भी दबा दें और लोगों के साथ इसको शेयर भी करें। जरूर जी जी। कैंडी बॉक्स पे अजीब ही हालात आ गए हैं कि जो भी प्रॉब्लम होता है वो लेके मेरे पास आ जाते हैं। आज एक साहब आए हैं जिन्होंने कहीं से मालिश करवाई है और वो मालिश करने वाले को भी साथ में आए हैं। देखिए झगड़ा क्या है। तेल फिर मालिश वाला है कोई? मालिश वाला तेल पी गया गोगा साहब। वालेकुम सलाम अरुण साहब की हाल है चंगे? अल्लाह तो शुक्र है जी। तो मैं तन थोड़ा जा घोट ना दवा ना 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 नहीं 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 शो भी कर दे रहा मैं मगर हल्का हल्का डिंग चिक्का अच्छा नहीं ਤੁਸੀਂ ਮਾਲਸ਼ੀ ਨਹੀਂ नहीं मालशिया लेकिन मैं ना ਇੱਥੇ घुंगरू पा के ਇਹਨਾਂ ना ਦੀ ਇੱਕ ਵੀਡੀਓ ਵੀ ਹੈਗੀ ਨਾ ਜਿਸ 'ਚ ਗੋਗਾ ਮਾਲਸ਼ੀਆ ਬਣੇ। ਹਾਂ, ਗਰਾਊਂਡ ਦੇ ਵਿੱਚ ਬੈਠੇ ਦੋਵੇਂ। घुटना चंपी कर रहे ने चिक 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 ਨਾਲ ਸਾਊਂਡ ਵੀ ਦਿੰਦੇ। अच्छा नहीं नहीं नवे कोई नहीं जनाब जी जी पुराने ही हैं। पुराने पुराने। मैं मेले मंडियां बढ़िया वेखियां ने। क्या नाम क्या है आपका? मेरा नाम जी पप्पू लौरिया। अच्छा कहाँ रहते हैं आप? मैं जी साहिवाल दे नाल है नूर शाह और क्या किस तरह हो गया? मैं फिर ਜਦੋਂ ਲਾਹੌਰੋਂ ਜਾਂਦਾ ਨਾ ਤੇ ਫਿਰ ਪਿੰਡ ਵਾਲਿਆਂ ਦੇ ਆ ਲੌਰੀਆ ਆਇਆ ਏ ਲੌਰੀਆ ਆ ਗਿਆ ਹੀ। अच्छा जी और आप? ਮੈਂ ਇੱਥੇ ਲਾਹੌਰ ਦਾ ਹੀ ਆ ਜੀ ਮੈਂ ਵੀ। अच्छा क्या नाम है आपका? ਮੇਰਾ ਨਾਮ ਨੁਮਾਨ ਹੈ। नुमान ਇਹ ਦੇਖ ਲਓ ਨੁਮਾਨ ਸਾਹਿਬ ਇਹੋ ਜਿਹਾ ਨੁਮਾਨ ਕਿਸੇ ਦੇ ਘਰ ਆ ਜਾਵੇ ਨਾ ਤੇ ਅਗਲੇ ਨਾ ਰੋਟੀ ਪੁੱਛਦੇ ਨਾ ਪਾਣੀ। अच्छा नहीं वैसे ਤੂੰ देखिए ਨੁਮਾਨ ਨਾ ਬਹੁ ਮੈਂ ਗੱਲ ਕਰਦਾ ਕਰਦਾ ਤੇ ਪਿਆ ਸਰ ਵੀ ਮਾਲਿਸ਼ ਕੀਤੀ ਆ। पप्पू वर्गा नुमान ते नुमान वर्गा पप्पू वाह वाह। ਜੀ ਹਾਂ अच्छा जी जी ਸਰ ਮਾਲਿਸ਼ ਕੀਤੀ ਆ। ਕੋਈ ਲੱਗ ਰਿਹਾ ਵਾ ਵੀ ਕੋਈ ਅਸਰਾਤ ਕੋਈ ਨਜ਼ਰ ਆਂਦੇ ਹੁਣ ਕੋਈ ਮਾਲਿਸ਼ ਕੀਤੀ ਆ। यार इस तरह कैसे असरात नजर आते हैं? आपका गिला क्या है, झगड़ा क्या है? ਓਏ ਝਗੜਾ ਕਾਹਦਾ ਜਨਾਬ, ਮੈਂ ਮਜ਼ਦੂਰ ਆਦਮੀ ਸਾਰਾ ਦਿਨ ਲੋਕਾਂ ਨੂੰ ਗੁੱਟੀ ਦਾ। ਜੀ ਜੀ। ਇਹਨੂੰ ਮੈਂ 2 ਘੰਟੇ ਗੁੱਟਿਆ ਜੀ, ਮੈਨੂੰ ਪੈਸੇ ਹੀ ਨਹੀਂ ਦਿੰਦਾ ਪਿਆ। पैसे ਗੱਲ ਕਰਨ ਵਾਲੀ ਪੈਸੇ ਕਿੱਦਾਂ ਦੇ ਦੇਵਾਂ, ਮੇਰੀ ਥਕਾਵਟ ਹੀ ਨਹੀਂ ਲੱਥੀ। ਮੈਂ ਤੇਰੀ ਬੀਵੀ ਹਾਂ ਤੇਰੀ ਥਕਾਵਟ ਲਾ ਮੈਂ ਤੇ ਗੁੱਟਣਾ ਹੁੰਦਾ ਜਨਾਬ। ਇਹ ਕਹਿੰਦਾ ਮੇਰੀ ਥਕਾਵਟ ਨਹੀਂ ਲੱਥੀ। ਮੈਂ ਇੰਜ ਕਰਕੇ ਦੀ ਪਿੰਨੀ ਨੂੰ ਹੱਥ ਪਾਇਆ ਤੇ ਸੌਂ ਗਿਆ। ਇਹ ਤੇ 2 ਘੰਟੇ ਬਾਅਦ ਉੱਠਿਆ। ਮੈਂ ਉੱਠਿਆ ਨੁਮਾਨ ਸਾਹਿਬ उठो काम पे जाना है। अच्छा आप इसलिए पैसे नहीं दे रहे कि आपकी थकावट? सर ये ਮੈਨੂੰ ਕਹਿੰਦਾ ਸੀ ਕਿ ਮੈਂ ਮਾਲਿਸ਼ ਐਸੀ ਕਰਾਂਗਾ, ਮੈਂ ਤੁਹਾਨੂੰ ਫਰੈਸ਼ ਕਰ ਦਿਆਂਗਾ। ਅੱਛਾ। ਆ ਤੁਹਾਨੂੰ ਮੈਂ ਫਰੈਸ਼ ਲੱਗ ਰਿਹਾ। ਮੇਰਾ ਮੈਨੂੰ ਤਾਂ ਵਾਕਈ ਲੱਗਦਾ 27 ਲੀਟਰ ਤੇਲ ਲੱਗ ਗਿਆ। इतना तेल किन्नी दूरों घुटता है? ਨਹੀਂ ਜਨਾਬ ਉਹ ਦੀ ਗੱਲ ਨਹੀਂ ਹੈ ਸਰੋਂ ਦਾ। कैसे? ਇਹ ਜਨਾਬ ਇਸ ਬੰਦੇ ਨੂੰ ਇੰਨੀ ਖੁਸ਼ਕੀ ਹੈ ਨਾ, ਜੀ ਜੀ। ਯਕੀਨ ਕਰੋ ਕਿ ਮੈਂ ਇੰਨਾ ਤੇਲ ਇਹਦੀ ਪਿੰਨੀ ਨੂੰ ਲਾਇਆ, ਇਹ ਬੋਤਲ ਦਾ ਢੱਕਣ ਬੰਦ ਕਰਨ ਲੱਗਾ ਤੇ ਤੇਲ ਖੁਸ਼ਕ। ਤੈਨੂੰ ਪਹਿਲਾਂ ਚਾਹੀਦਾ ਨਾ ਤੂੰ ਅਗਲੇ ਦਾ ਜਿਸਮ ਦਾ ਬਾਡੀ ਦਾ ਤੂੰ ਟੈਸਟ ਕਰ ਵੀ ਕਿੰਨਾ ਤੇਲ ਲੱਗਾ। ਟੈਸਟ ਮੈਂ ਪਹਿਲਾਂ ਤੈਨੂੰ ਤੇਲ 'ਚ ਬਿयों ਛੱਡਾਂ ਤੇਲ ਮੈਂ ਤੈਨੂੰ ਤਲ ਕੇ ਗੁੱਟਾ ਮੈਂ ਤੈਨੂੰ ਨਹੀਂ ਪਤਾ ਮੇਰੀ ਗੱਲ ਤਜਰਬਾ ਵਾ। ਮੈਂ ਹੱਕ ਲਾਲ ਦੀ ਕਮਾਈ ਸਾਡੀ ਜਨਾਬ, ਮੇਰੀਆਂ ਬਾਹਾਂ ਰਹਿ ਗਈਆਂ ਨੇ ਇਹਨੂੰ ਗੁੱਟਦਿਆਂ ਤੁਸੀਂ ਇਹਦੀ ਪਿੰਨੀ ਨਹੀਂ ਵੇਖੀ ਤੁਸੀਂ? ਮੈਂ ਯਕੀਨ ਕਰੋ ਉਹ ਮਾਸਕ ਜਿਹਾ ਲਾ ਕੇ ਤੇ ਫੇਰ ਗੁੱਟੀ ਹੈ। क्यों क्यों? ਉਹ ਜਨਾਬ ਕਿਤੇ ਸਾਈਕਲ ਦੀ ਕਿੱਲੀ ਵੱਜੀ ਹੋਈ ਹੈ, ਕਿਤੇ ਕੁੱਕੜ ਦੀ ਚੁੰਝ ਵੱਜੀ ਹੋਈ ਹੈ, ਮੇਰੇ ਕੁੱਤੇ ਦੇ ਦੰਦ ਨੇ 2 ਉਹ ਲੜਕਦੇ। ਮੈਂ ਕਿਹਾ ਇਹ ਕੀ ਹੈ? ਕਹਿੰਦਾ ਇਹਨਾਂ ਨੂੰ ਨਾ ਛੇੜੀ। ਇੱਕ ਵਾਰੀ ਕੁੱਤੇ ਵੱਢਿਆ ਤੇ ਮੈਂ ਫਿਰ ਕਢਾਇਆ ਹੀ बंदूक दे छरे सन तू नहीं कढ़ाए? ਉਹ ਡਾਕਟਰ ਨੇ ਕਿਹਾ ਸੀ ਜੇ ਰਹਿਣ ਦੇ ਦੁਬਾਰਾ ਆਪਰੇਸ਼ਨ ਕਰਾਂਗੇ। ਇਹ ਜਨਾਬ ਮੈਂ ਤੇ ਯਕੀਨ ਕਰੋ ਇਹਦੇ ਪੈਰਾਂ ਦੀਆਂ ਤਲੀਆਂ ਤੱਕ ਮੈਂ ਤੇਲ ਲਾਇਆ ਹੈ। ਫਿਰ ਤੇਲ ਨਜ਼ਰ ਹੀ ਨਹੀਂ ਆਉਂਦਾ। ਇਹ ਉੱਠਿਆ ਪੁੱਛ ਕੇ ਕਹਿੰਦਾ ਤੂੰ ਲਾਇਆ ਕੀ ਹੈ? यार जो भी हुआ है ना इसके पैसे दो। ਵੈਸੇ ਮੈਂ ਕਿਸ ਤਰ੍ਹਾਂ ਦੇਦਾ, ਮੇਰੀ ਫੀਲਿੰਗ ਹੀ ਨਹੀਂ ਬਦਲੀ। ਮੈਂ ਉਂਝ ਦਾ ਉਂਝ ਹੀ ਜਿੱਦਾਂ ਘਰੋਂ ਆਇਆ ਨਹੀਂ, ਤੇਰੀ ਨਾ feeling- ਮੇਰੀ ਸੋਚ ਬਦਲੀ, ਨਾ ਮੈਨੂੰ ਬਿਜ਼ਨਸ ਮਾਈਂਡ ਮੇਰਾ ਵੱਲ ਜਾਵੇ ਵੀ ਮੈਂ ਕੋਈ ਨਵੇਂ ਮੈਨੂੰ ਖਿਆਲ ਆਣ ਨਾ ਮਾਲਿਸ਼ ਤੋਂ ਬਾਅਦ ਵੀ ਤੂੰ ਬੱਚਿਆਂ ਲਈ ਕੀ ਕਰਨਾ। यार तू मालिश करा रहा है कि किसी यूनिवर्सिटी च कोर्स कर रहा है? ਯਾਨੀ ਕਿ ਤੇਰੀ ਫੀਲਿੰਗ ਲਿਆਉਣ ਲਈ ਮੈਂ ਤੈਨੂੰ ਤੇਲ ਲਾ ਕੇ ਤੇ ਮਜ਼ਦੂਰੀ ਬਣ ਕੇ ਨੱਚਾਂ ਤੇਰੇ ਅੱਗੇ। ਇਹ ਤੇਰੀ ਫੀਲਿੰਗ ਆ
ਤੂੰ ਯਾ ਕਰੀ ਦੀ ਹੁੰਦੀ ਬਾਈ ਜੀ ਏਦਾਂ ਹੋਇਆ ਮੈਂ ਸਾਰੀ ਜ਼ਿੰਦਗੀ ਹੋ ਗਿਆ ਘੁੱਟਦਿਆਂ ਇੰਨਾ ਤੇਲ ਨਹੀਂ ਲੱਗਾ ਮੇਰਾ ਦਿਲ ਕਰੇ ਮੈਂ ਕੋਲੂ ਤੇ ਲੈ ਜਾਵਾਂ ਤੇ ਫਰੈਸ਼ ਤੇਲ ਲਾਵਾਂ ਮੈਂ ਕਿਹਾ ਖੈਰ ਪਤਾ नहीं ये जरा 20 दिनों का प्या करे ये नहीं काम कर रहे यार तौबा इतनी खुशकी क्यों है वैसे आप तो मालिश वगैरह करते रहते इतनी खुशकी ये क्यों है शक करने वाला जी जिस्म ये शक करता है अच्छा तेल नु पैंदा है पैंदा है जी अच्छा अच्छा कितनी देर हुई तेल लाया कसम ही तेनू अपने मां प्यो दी ਉਹ ਮੈਂ ਅਜੇ ਸਵੇਰ ਤੇਲ ਲਾ ਕੇ ਤੇਰੇ ਕੋਲ ਆਇਆ ਵਾਂ यार सवेरे ला के आया ते जे ना ला के आंदा फिर और तू 2 दिन ना लावे ते फिर तेनू त्रेड़ा ਮਤਲਬ ਇਹ ਸ਼ੀਸ਼ੀ ਪੀ ਨਹੀਂ ਗਿਆ ਜਿਵੇਂ ਤਾਂ ਸਰੀਰ ਪੀ ਗਿਆ ਨਹੀਂ ਸਰੀਰ ਪੀ ਗਿਆ, ਖੁਸ਼ਕੀ। ਐਵੇਂ ਉਤਰਾ ਬੰਗਲਾਦੇਸ਼ ਦਾ ਨਕਸ਼ਾ ਜਿਹਾ ਬਣ ਜਾਣੀ ਸਾਰੇ ਐਵੇਂ ਆ ਸ਼ੀਸ਼ੀਆਂ ਛਣਕਾਉਂਦੇ ਫਿਰਦੇ ਆ ਮਾਲਿਸ਼ ਅਗਲੇ ਨੂੰ ਸੈਟੀਸਫਾਈਡ ਤੇ ਕਰਨ ਗਾਹਕ ਨੂੰ ਆ ਦੇਖੋ ਆ ਮੇਰੀਆਂ ਪਿੰਨੀਆਂ ਉਂਝਦੀਆਂ ਆ ਆ ਦੇਖੋ ਲਓ ਆ ਲਓ ओ वाकई ओ सच्चा से ओ कुत्ते तो दंद भी वजे ਕੁੱਤੇ ਦੇ ਦੰਦ ਵੀ ਲੱਗੇ ਆ ਆ ਕਹਿੰਦਾ ਜੀ ਇਹ ਮੇਰੇ ਤਲਵਾਰ ਵੱਜੀ ਇੱਥੇ ਤੂੰ ਮੁਗਲਾਂ ਦਾ ਖਾਨਦਾਨ ਜੋਧੇ ਲੜਦਾ ਤੇਰੇ ਤਲਵਾਰ ਵੱਜੀ ਹੈ तलवार वजी ਕੱਚ ਵੱਜਾ ਜਨਾਬ ਅਸੀਂ ਵੀ ਸਾਰੀ ਜ਼ਿੰਦਗੀ ਪਿੰਨੀਆਂ ਵੇਖੀਆਂ ਲੋਕਾਂ ਨੇ ਕੱਚ ਵੱਜਾ अच्छा ਇਹ ਕਿਤੇ ਨਾਲੀ 'ਚ ਵੜਿਆ ਲੱਭਦਾ ਪਿਆ ਕੋਈ ਚੀਜ਼ ਤੇ ਉਹ ਕੱਚ ਵੱਜਾ ਵਿੱਚ ਕਿਰਚ ਹੁੰਦੀ ਪਈ ਹਾਂਜੀ ਹਾਂਜੀ ਇਸ ਪਿੰਡੇ ਜੋ ਜਾਂਦਾ ਨਾ ਉਹ ਵਾਪਸ ਕੋਈ ਨਹੀਂ ਆਉਂਦਾ ਬੜਾ ਲੈ ਆ ਦੇ ਸਾਡੀ ਪੈਸੇ ਮਿਹਰਬਾਨੀ ਦੇਣੇ ਦਾੜੀ ਨੂੰ ਹੱਥ ਲਾਵੇ ਭਾਵੇਂ ਪੈਰਾਂ ਨੂੰ ਹਾਂ। ਜਦੋਂ ਮੇਰੀ ਥਕਾਵਟ ਹੀ ਨਹੀਂ ਲੱਥੀ ਮੈਂ ਉੱਠਦਾ ਹਾਂ ਜੀ ਯਾਰ ਤੇਰੀ ਥਕਾਵਟ ਹੀ ਨਹੀਂ ਲੱਥੀ ਮੈਂ 4 ਦਿਨ ਤੇਰੇ ਨਾਲ ਨਾ ਰਵਾਂ ਤੇਰੀ ਹੱਡੀਆਂ ਨਾਲ ਲੱਥਣੀ ਹੋ ਫਿਰ यार जो भी हुआ है ना 2 घंटे उसने दबाया तो है ना थकावट उतरे ना उतरे तुम इसके पैसे दो ਲੋ ਸਰ ਅਸਲ ਗੱਲ ਸੁਣ ਲਵੋ ਜੀ। ਮੈਂ ਨਾ ਇਹਦੀ ਇੱਜ਼ਤ ਬਚਾ ਰਿਹਾ ਸੀ ਹੈਂ? ਵੀ ਉੱਥੇ ਰਹਿ ਜਵੇ ਲੇਕਿਨ ਇਹ ਬਿਸਤ ਹੋਣਾ ਚਾਹੁੰਦਾ ਵਾ क्या मतलब ਇਹਨੇ ਸਰ ਮੇਰੇ ਪੈਸੇ ਕੱਢ ਲਏ ओ ये ਅੱਲਾ तुमने ਮਾਫੀ गलत ਦੇਵੇ बात ਜਨਾਬ ਬੱਚਿਆਂ ਲਈ ਰਿਜ਼ਕੇ ਹਲਾਲ ਲੈ ਕੇ ਜਾਈਦਾ ਹੈ ਯਕੀਨ ਕਰੋ ਮੈਨੂੰ 20 ਸਾਲ ਹੋ ਗਏ ਲੋਕਾਂ ਨੂੰ ਘੁੱਟਦਿਆਂ ਦੇਖੋ, ਇਹ 20 ਤੱਕ ਇਹ ਕੰਮ ਨਹੀਂ ਕੀਤਾ मुझे वो सच्चा लग रहा ਮੈਂ है ਰਿਜ਼ਕੇ ਹਲਾਲ ਯਕੀਨ ਕਰੋ ਆਪਣੇ ਤੇਲ ਪਸੀਨੇ ਦੀ ਕਮਾਈ ਜੀ उसने 20 साल से अपना शोभा बदला है और रिस्क हलाल की तरफ आया जी हाँ। और उसने जी शोभा बदला मतलब आप वो बात कुछ कर रहे थे घुंघरू की और नाचने की और नहीं जनाब ਉਹ ਵਿੱਚ ਆਈਟਮਾਂ ਕਰੀਦੀਆਂ ਨੇ अच्छा जो कहते हैं। ਜਿਸ ਤਰ੍ਹਾਂ ਫਿਰ ਸਾਡੇ ਲਹਿਦਾ ਪੈਸੇ ਹੁੰਦੇ ਨੇ ਜਨਾਬ अच्छा ਘੁੰਗਰੂ ਦੇ ਲੈਦਾ ਤੇ ਮਾਲਿਸ਼ ਦੇ ਲੈਦਾ ਇਹ ਹੁੰਦਾ ਜੀ ਆਪਣਾ ਅਗਰ ਕਿਸੇ ਨੇ ਸਿਰ ਦੀ ਸਿਰਫ ਚੰਪੀ ਕਰਾਉਣੀ ਜੀ, ਜੀ, ਜੀ। ਉਹਦੇ ਲਹਿਦਾ ਨੇ अच्छा ਜੇ ਕਿਸੇ ਨੇ ਕਿਹਾ ਜੀ ਇਹ ਮੇਰੀਆਂ ਮੌਰਾਂ ਗੁੱਠੜੀਆਂ ਨੇ ਜੀ, ਜੀ। ਮੌਰਾਂ ਦੇ ਲਹਿਦਾ ਮੌਰਾਂ ਸਮਝਦੇ ਹੋ जी, तुसी यदि मोरा गुट्टी ਇਹ ਮੌਰ ਆਉਣ ਹੈ मोर ऑन वाह वाह। ਕੋਈ ਕਹੇ ਜੀ ਸਿਰ ਤੇ ਨਾਲ ਲੱਤਾਂ ਵੀ ਗੁੱਟ ਦਿਓ ਉਹਦੇ ਲਹਿਦਾ ਪੈਸੇ ਹੁੰਦੇ अच्छा अच्छा ਇਹ ਜੀ ਇਹ ਫੁੱਲ ਮਾਲਿਸ਼ ਕੀਤੀ ਮੈਂ ਜਨਾਬ ਮੂੰਹ ਜ਼ਬਾਨੀ ਮੈਨਿਓ ਲਈ ਫਿਰਦਾ ਲਿਖ ਕੇ ਰੱਖਣਾ ਚਾਹੀਦਾ अच्छा अच्छा नहीं सही है कितने पैसे बनते ਮੇਰੇ हैं ਉਸਤਾਦ ਨੇ ਜਨਾਬ कौन है आपके उस्ताद ਅੱਲਾ ਮੈਨੂੰ ਮਾਫੀ ਦੇਵੇ ਵੱਡੇ ਉਸਤਾਦ ਸਾਦਕ ਸਾਹਿਬ ਤੂੰ ਇਲੈਕਟ੍ਰੀਕਲ ਇੰਜੀਨੀਅਰ ਆ ਵੀ ਉਸਤਾਦ ਨੂੰ ਇੰਜ ਕਹਿੰਦੇ ਆ ਬੰਦੇ- ਬੰਦੇ ਸ਼ਾ ਤੇਲ ਇੱਥੇ ਪਾਇਆ ਇੰਜ ਕੀਤਾ ਇੰਜ ਨਹੀਂ ਕੀਤਾ ਅਸੀਂ ਇੱਕ ਇੱਕ ਵੇਨ ਨੂੰ ਸਮਝਦੇ ਆ ਵਾਹ। ਇੱਕ ਇੱਕ ਨਾੜ ਨੱਪੀ ਦੀ ਹੈ ये हैं? जी हाँ। वाह 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 एक एक नाड़ नप लेंदे ने ਤੇਰੀ ਨਾਫ ਦੇ ਵਿੱਚ ਨਾ ਕੋਈ ਮੋਰੀ ਹੈ ਖੁਰਾਕ ਹੈ ਕੋਈ ਇਹਦੀ ਨਾਫ ਜਨਾਬ ਯਕੀਨ ਕਰੋ ਉਹ ਜੇ ਕੁੱਪੀ ਜਿਹੀ ਨਹੀਂ ਹੁੰਦੀ ਜਿਹਦੇ ਚ ਤੇਲ ਪਾਈਦਾ ਮੈਂ ਤੇਲ ਪਾਈ ਜਾਵਾਂ ਤੇ ਵਿੱਚੋਂ ਬੁਲਬੁਲੇ ਕੱਢੂ ਧੂਆਂ ਵੀ ਨਿਕਲਿਆ ਇੱਕ ਦੋ ਵਾਰੀ ਓ ਤੂੰ ਮੇਰੀ ਗੱਲ ਸੁਣੋ ਭਾਈਜਾਨ ਮੇਰੇ ਇਹ ਬੱਚਿਆਂ ਦਾ ਰਿਜ਼ਕ ਹੈ ਇਹ ਮੈਂ ਛੱਡਣਾ ਕੋਈ ਨਹੀਂ ਜੀ ਮੈਂ ਤੈਨੂੰ ਦੱਸਾਂ कितने पैसे कितने हैं आपके 1000 ਰੁਪਏ ਜਨਾਬ यार 1000 रुपए है 1000 ਰੁਪਏ ਦੀ ਕੋਈ ਔਕਾਤ ਹੈ 1000 ਦੀ ਕੋਈ ਔਕਾਤ ਹੈ हाँ जी है ਤੇ ਇਹਦੀ ਕੋਈ ਔਕਾਤ ਹੈ ਮੈਨੂੰ ਗੁੱਟਾ ਇਹ ਮਜਬੂਰੀ ਕਰਾਉਂਦੀ ਹੈ ਮਜਬੂਰੀਆਂ ਚਾਹ ਨਿਖੜੇਂਦੀਆਂ ਹਨ ਵੱਲ ਬਸ ਨਾਲ ਨਿਖੜਦਾ ਕੋਈ ਨਹੀਂ हाँ जी हाँ। सही तुसी 20 साल पहले शोभा बदले अच्छा ਕਿਹੜਾ ਵੀ यहाँ पे तुसी क्या है कि मैं 20 साल घुंघरू वाला। अच्छा ਸਰ ਗੱਲ ਇਹ ਆ ਵੀ ਤੁਸੀਂ ਇਹਦੀ ਸਿਹਤ ਦੇਖੋ ਮੈਂ ਇਹਨੂੰ ਪਿੱਟ ਮਾਰ ਗਿਆ ਜ਼ੋਰ ਲਾ ਖਿੱਚ ਜ਼ਰਾ ਮਸਲ ਸਿੱਧੇ ਹੋਣ ਉਹ ਜਨਾਬ ਮੈਂ ਤੇ ਇੰਨਾ ਗੁੱਟੇ ਇੰਨਾ ਜ਼ੋਰ ਲਾਇਆ ਯਕੀਨ ਕਰੋ ਮੈਂ ਤੁਹਾਨੂੰ ਕੀ ਦੱਸਾਂ हाँ ਮੈਨੂੰ ਕਹਿੰਦਾ ਖਿੱਚ ਮੈਨੂੰ अच्छा ਮੈਂ ਇਹਨੂੰ ਚਬੁਰਜੀਓ ਖਿੱਚਿਆ ਤੇ ਮਜ਼ਾਂਗ ਲਾਇਆ ਉੱਥੇ ਜਿਹੜਾ ਪਰੌਂਠੇ ਵਾਲਾ ਨਹੀਂ ਬੈਠਾ ਹੋਇਆ ਉੱਥੇ ਮੈਨੂੰ ਲੰਮਾ ਪਾ ਲਿਆ ਸਰ ਮੈਂ ਦੇਖਿਆ ਉਹ ਜਦੋਂ ਖਿੱਚਿਆ ਨਾ ਉੱਥੇ ਆਇਆ ਕਹਿੰਦਾ ਹੁਣ ਫਰਕ ਪਿਆ ਸਰ ਮੈਂ ਮਾਲਿਸ਼ ਤੋਂ ਬਾਅਦ ਪਿੰਨੀਆਂ ਦੇਖਿਆ ਤੁਸੀਂ ਲੱਕ ਦੇਖ ਲਓ ਸਾਰਾ ਛਿੱਲਿਆ ਮੈਂ ਨਹੀਂ ਛੱਲਿਆ ਪਹਿਲੇ ਤਾਂ ਛੱਲਿਆ ਇਹਦੇ ਕਿਤੇ ਫਿੰਸੀ ਹੈ ਕਿਤੇ ਫੋੜਾ ਹੈ ਕਿਤੇ ਬਲੇਡ ਦਾ ਨਿਸ਼ਾਨ ਹੈ ਕੀ ਕਰਦਾ ਕੀ ਹੈ ਯਾਰ ਤੂੰ ਮਾਲਿਸ਼ ਨਾ ਕਰ ਦਵਾ ਤੈਨੂੰ ਕੀ ਤਕਲੀਫ ਆ ਮੈਨੂੰ ਕਾਹਦਾ ਹੋਵੇ ਮੈਂ ਇਹੋ ਜਿਹਾ ਪਿੰਡਾ ਕਦੀ ਫੜਿਆ ਹੀ ਨਹੀਂ ਕਿੰਨਾ ਫੜਿਆ ਇਹ ਰੂਨ ਸਾਹਿਬ ਮੇਰਾ 1000 ਰੁਪਇਆ ਨਾ ਦਵੇ जी जी ਤੇ ਮੈਂ ਵੀ ਸ਼ੀਦੇ ਦਾ ਪੁੱਤਰ ਨਹੀਂ ਜੇ ਮੈਂ ਇਹਨੂੰ ਹਾਈ ਕੋਰਟ ਤੱਕ ਨਾ ਲੈ ਕੇ ਜਾਵਾਂ ਮੈਂ ਇਹਨੂੰ ਸੁਪਰੀਮ ਕੋਰਟ ਤੱਕ ਖਿੱਚਾਂਗਾ
ਮੈਂ ਵਜ਼ੀਰ ਆਲਮ ਦਰਖਾਸਤ ਦੇ ਸਕਦਾ ਕਿ ਮਾਲਸ਼ੀਆਂ ਨਾਲ ਜ਼ਿਆਦਤੀ ਹੁੰਦੀ ਪਈ कैसे मैं मालिश की थी जी हाँ। तो पैसे नहीं मिले सुप्रीम कोर्ट केस लगेगा ਮੈਨੂੰ ਇੰਨੀ ਥਕਾਵਟ ਹੋਈ ਇਹਨੂੰ ਘੁੱਟ ਕੇ ਜਿੰਨੇ ਪੈਸੇ ਤੂੰ ਲੈਣੇ ਆ ਨਾ ਤੂੰ ਆਮ ਵਕੀਲ ਦੇ ਮਸ਼ਵਰੇ ਦੇ ਵੀ ਪੈਸੇ ਨਹੀਂ ਦੇ ਸਕਦਾ ਹਾਈ ਕੋਰਟ ਕੋਈ ਗੱਲ ਨਹੀਂ। यार पैसे दो, ये ज्यादती ना करो उसके बाद। ਬਾਜਦਿਆਂ ਨੂੰ ਫਿਰ ਮਾਲਸ਼ੀ ਇੱਕੋ ਜਿਹੇ ਨੇ यार पैसे दो। ਕਿੱਥੋਂ ਦੇ ਦਾਂ ਸਰ ਪੈਸੇ ਜੇਬ ਚੋਂ ਦੇਣੇ ਕਿੱਥੋਂ ਘਟਾਇਆ ਨਹੀਂ ਤੂੰ ਹੈ ਹੈ ਪਿਓ ਦਾ ਤੇਲ ਆਈ अच्छा नहीं देखो, पैसे उसके जो बनते हैं मुनासिब दे दो यार। 1000 रुपए बहुत मुनासिब है, 2 घंटे दवाया। ਸਰ ਮੇਰੇ ਪੈਸੇ ਇਹਨਾਂ ਨੇ ਕੱਢੇ ਇਹਦੀ ਤਲਾਸ਼ੀ ਲਵੋ ਤੁਸੀਂ मैं तो नहीं ले सकता, पुलिस ले सकती है। ਉਹ ਜਨਾਬ ਮੈਂ ਆਪ ਦੇ ਦਿੰਦਾ ਜਨਾਬ ਇਹ ਵੇਖੋ ਤੁਸੀਂ ਸਿਆਣੇ ਬਿਆਣੇ ਬੰਦੇ ਆ ਮੇਰੀਆਂ ਜੇਬਾਂ यार ਖਾਲੀ। कोई पैसा नहीं है उसके ਸਵੇਰ ਦਾ पास। ਪਹਿਲਾ ਗਾਹਕ ਮੈਂ ਫੜਿਆ ਹੈ। ਯਕੀਨ ਕਰੋ ਸਵੇਰ ਦਾ ਇਹਦੇ ਨਾਲ ਮੈਂ ਖੱਜਲ ਹੁੰਦਾ ਪਿਆ ਅੱਜ ਤੁਹਾਡੇ ਪ੍ਰੋਗਰਾਮ 'ਚ ਆ ਗਿਆ ਮੈਂ यार उसके बाद तो पैसा ही कोई नहीं है, खाली जेबें हैं उसकी। ਸਾਰੇ ਇੰਜੀ ਹੁੰਦਾ ਵਾ ਇਹਨਾਂ ਨੇ ਨੇਫੇ 'ਚ ਰੱਖੇ ਹੁੰਦੇ ਆ ਜੀ ਕਰਕੇ ਨਾ ਸਾਈਡ ਵਾਲੀਆਂ ਜੇਬਾਂ ਨੇਫੇ ਮੈਂ ਨੇਫੇ ਦੇ ਵਿੱਚ ਮੈਂ ਕਾਹਦੇ ਲਈ ਰੱਖਣੇ ਨੇਫੇ ਤੇਰੇ ਪੈਸੇ ਨੇਫੇ 'ਚ ਰੱਖਣੇ ਉਹ ਤੇਰੇ ਜੇਬ 'ਚ ਰੱਖਣ ਵਾਲੇ ਨਹੀਂ कितने पैसे थे आपकी जेब में? ਸਰ 271 ਰੁਪਏ ਸੀ ਹਾਏ ਲੈ ਤੇ ਮੇਰੇ ਨਾਲ 1000 ਕਾਹਦੇ ਲਈ ਮੁਕਾ ਲਿਆ नाज़रीन आपसे मिलते हैं अगले कैंडी 271 ਵੀ ਇਹ 271 ਤੇ 1000 ਰੁਪਇਆ ਮੁਕਾ ਲਿਆ ਤੇ ਗੋਗਾ ਸਾਹਿਬ ਪੈਸੇ ਦੇਣੇ ਕਿੱਦਾਂ ਸੀ ਆਹੋ। ਤੇ ਫਿਰ ਕੋਟੀ ਖਾਣੀ ਕੋਗੇ ਬਹੁਤ ਵਧੀਆ ਐਕਟਿੰਗ ਯਾਰ ਇਹਨਾਂ ਦੀ ਨਾ ਰੀਅਲ ਲੱਗਦਾ ਸਾਰਾ ਬੇਸ਼ੱਕ ਇੱਕ ਸਟੋਰੀ ਬਣਾਉਂਦੇ ਆ ਕ੍ਰੀਏਟ ਕਰਦੇ ਆ ਪਰ ਆਪਾਂ ਨੂੰ ਇਦਾਂ ਲੱਗਦਾ ਕਿ ਜਿਵੇਂ ਬਿਲਕੁਲ ਉਹ ਇਦਾਂ ਹੋਇਆ ਸੀਗਾ ਨਾ ਕਿ ਉਹਨਾਂ ਦੀ ਗੱਲ ਦੇ ਵਿੱਚ ਵਜਨ ਇੰਨਾ ਹੁੰਦਾ ਆ ਤੇ ਵਾਕਈ ਬਹੁਤ ਕਮਾਲ ਦੀ ਵੀਡੀਓ ਸੀਗੀ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਹੈ ਅੱਜ ਲਈ ਇੰਨਾ ਫੇਰ ਹਾਜ਼ਰ ਹੋਵਾਂਗੇ ਇੱਕ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।